अस्सलाम वालेकुम। प्रोग्राम ਹੁੰਗਾਰਾ ਨਾਲ ਤਾਹਿਰ ਅਹਿਮਦ ਪੱਟੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਇੱਕ ਗੁਜ਼ਾਰਿਸ਼ ਇਹ ਕਰ ਲਾਂ ਕਿ ਇਸ ਪਾਸੋਂ ਆਇਨਾ ਦੇ ਉੱਤੇ ਆਇਨਾ ਅਬਸਾਰ ਤੇ ਇਹ ਹੁੰਗਾਰੇ ਦਾ ਮੇਰਾ ਖਿਆਲ ਹੈ ਸੈਕੰਡ ਲਾਸਟ ਪ੍ਰੋਗਰਾਮ ਹੋਵੇਗਾ। ਉਸ ਦੇ ਬਾਅਦ ਇੱਕ ਸ਼ਾਇਦ ਹੋਰ ਹੋਵੇ ਤੇ ਉਸ ਦੇ ਬਾਅਦ ਇਹ ਪ੍ਰੋਗਰਾਮ ਇਧਰੋਂ ਖਤਮ ਹੋ ਜਾਏਗਾ। ਲਿਹਾਜ਼ਾ ਜਿਹੜਾ ਇਹਦੀ ਡਿਸਕ੍ਰਿਪਸ਼ਨ ਇਸੇ ਪ੍ਰੋਗਰਾਮ ਦੀ ਦੇ ਵਿੱਚ ਜਿਹੜਾ ਲਿੰਕ ਦਿੱਤਾ ਹੈ ਉਹ ਨਵੇਂ ਚੈਨਲ ਹੁੰਗਾਰਾ ਦਾ ਹੈ, ਪੰਜਾਬੀ ਚੈਨਲ ਦਾ। ਉਹ ਲੱਭ ਲੁੱਭ ਕੇ ਤੋਂ ਕਿਤੇ ਕਿਸੇ ਜਾਤਕ ਨੂੰ ਆਖ ਕੇ ਉਹ ਸਬਸਕ੍ਰਾਈਬ ਕਰਵਾ ਲਓ ਤਾਂ ਕਿ ਆਇੰਦਾ ਫਿਰ ਪ੍ਰੋਗਰਾਮ ਤੁਹਾਨੂੰ ਉੱਥੋਂ ਹੀ ਲੱਭਣਾ ਕਰਨਾ ਹੈ, ਇੱਧਰ ਕੋਈ ਨਹੀਂ ਹੋਣਾ। ਹੁਣ ਆ ਵੀ ਇਹ ਪਰਤ ਕੇ ਇੱਕ ਮੈਂ ਸਾਬਕਾ ਜਿਹੜਾ ਪ੍ਰੋਗਰਾਮ ਕੀਤਾ ਸੀ ਹੁੰਗਾਰੇ ਤੋਂ ਹੀ ਦੂਜੇ ਚੈਨਲ ਤੋਂ, ਉਹਦੇ 'ਚ ਮੈਂ ਇੱਕ ਗੱਲ ਕੀਤੀ ਸੀ ਕਿ ਇਹ ਜੀ ਸੋਵਰੈਨਿਟੀ ਕੀ ਹੁੰਦੀ। ਸੋਵਰੈਨਿਟੀ ਆਮ ਤੌਰ ਤੇ ਪੂਰੀ ਦੁਨੀਆ ਦੇ ਵਿੱਚ ਤੇ ਖੁਦ ਮੁਖਤਾਰੀ ਨੂੰ ਹੀ ਸਮਝਿਆ ਜਾਂਦਾ ਹੈ ਔਰ ਖੁਦ ਮੁਖਤਾਰ ਘਰ ਦੀ ਹੱਦ ਤੱਕ ਸਾਹਿਬ ਖਾਨਾ ਜਿਹੜਾ ਸਰਬਰਾਹ ਹੈ ਉਹ ਖੁਦ ਮੁਖਤਾਰ ਹੁੰਦਾ ਹੈ। ਲੇਕਿਨ ਜਦੋਂ ਉਹਨਾਂ ਤੋਂ ਹਟ ਜਾਈਏ ਮੁਲਕਾਂ ਤੇ ਗੱਲ ਜਾਏ ਤੇ ਮੁਲਕ ਰਿਆਸਤ ਖੁਦ ਮੁਖਤਾਰ ਹੁੰਦੀਆਂ ਨੇ ਆਪਸ ਵਿੱਚ ਕਿ ਉਹਨਾਂ ਦੇ ਅੰਦਰ ਆਪਣੀ ਜਿਓਗ੍ਰਾਫੀਕਲ ਬਾਉਂਡਰੀ ਆਪਣੀ ਜੋਗਰਾਫੀਆਈ ਸਰਹੱਦਾਂ ਦੇ ਅੰਦਰ ਜਿਹੜੀ ਵੀ ਉਹ ਫੈਸਲੇ ਕਰਦੇ ਨੇ ਉਹਦੇ ਵਾਸਤੇ ਉਹ ਖੁਦ ਮੁਖਤਾਰ ਹੁੰਦੇ ਨੇ, ਉਹ ਕਿਸੇ ਨੂੰ ਜਵਾਬਦੇਹ ਨਹੀਂ ਹੁੰਦੇ। ਤੇ ਜਦੋਂ ਰਿਆਸਤਾਂ ਭੁੱਖੀਆਂ ਹੋ ਜਾਣ, ਜਦੋਂ ਰਿਆਸਤਾਂ ਨੇ ਪੁੱਠਾ ਖੂਹ ਜੋ ਦਿੱਤਾ ਹੋਵੇ ਔਰ ਪਾਣੀ ਉਹਦੇ ਚੋਂ ਨਿਕਲਣ ਦੀ ਬਜਾਏ ਪਰਤ ਕੇ ਵਿੱਚ ਹੀ ਪਿਆ ਪੈਂਦਾ ਹੋਵੇ, ਜਦੋਂ ਰਿਆਸਤਾਂ ਨੇ ਆਪਣੇ ਰਿਆਸਤ ਦੇ ਵੀ ਤੇ ਅੱਗੋਂ ਹਿੱਸੇ ਹੁੰਦੇ ਨਾ, ਮਤਲਬ ਇੰਜ ਤੇ ਨਹੀਂ ਕਿ ਮੇਰਾ ਰਿਆਸਤ ਨਾ ਧਰਿਆ ਰਿਆਸਤ ਨਹੀਂ ਬਣ ਜਾਂਦੀ। ਰਿਆਸਤ ਦੇ ਵਿੱਚ ਆਵਾਮ ਚਾਹੀਦੇ ਹੁੰਦੇ ਨੇ, ਰਿਆਸਤ ਦੇ ਵਿੱਚ ਇਦਾਰੇ ਚਾਹੀਦੇ ਹੁੰਦੇ ਨੇ, ਰਿਆਸਤ ਦਾ ਇੱਕ ਆਈਨ ਹੁੰਦਾ ਹੈ ਜਿਹਦੇ ਤਹਿਤ ਉਹ ਸਾਰੇ ਮੁਆਹਦੇ ਉਹਨੂੰ ਆਉਂਦੇ ਨੇ ਇਮਰਾਨੀ ਮੁਆਹਦਾ। ਉਹ ਇਮਰਾਨ ਖਾਨ ਵਾਲਾ ਇਮਰਾਨੀ ਮੁਆਹਦਾ ਨਹੀਂ ਹੁੰਦਾ, ਬਲਕਿ ਉਹ ਸੋਸ਼ੀਓਲੋਜੀ ਵਾਲਾ ਯਾਨੀ ਇਮਰਾਨੀਆਤ ਜਿਹੜਾ ਇੱਕ ਸਬਜੈਕਟ ਹੈ ਕਿ ਮੁਆਸ਼ਰੇ ਦੇ ਵਿੱਚ ਲੋਕਾਂ ਕਿਵੇਂ ਰਹਿਣਾ, ਉਹਨਾਂ ਨੇ ਜੇ ਇਕੱਠਿਆਂ ਰਹਿਣਾ ਤੇ ਉਹਦੇ ਕੀ ਉਹਨਾਂ ਨੇ ਅਸੂਲ ਆਪਸ ਵਿੱਚ ਬਣਾਏ ਨੇ, ਕਿਵੇਂ ਕੋਈ ਕਿਸੇ ਗੱਲ ਤੇ ਰੱਸਾ ਵੀ ਤਾਂ ਪਾਉਣਾ ਹੁੰਦਾ ਨਾ ਕਿ ਇਸ ਗੱਲ ਤੇ ਅਸੀਂ ਮੁਤਫਿਕ ਹਾਂ, ਅਸੀਂ ਮੰਨਦੇ ਹਾਂ ਕਿ ਇੰਝ ਹੋਣਾ ਚਾਹੀਦਾ। ਉਹਨੂੰ ਇਮਰਾਨੀ ਮੁਆਹਦਾ ਆਉਂਦੇ ਨੇ ਕਿ ਇਹ ਚੀਜ਼ ਜਿਹੜੀ ਹੈ ਉਹ ਆਮਦ ਤੋਂ ਨਾਸ ਆਮ ਬੰਦਾ ਪਬਲਿਕ ਉਹ ਆਂਦੀ ਹੈ ਕਿ ਅਸੀਂ ਤੁਹਾਨੂੰ ਟੈਕਸ ਦਿਆਂਗੇ ਤੇ ਤੁਸੀਂ ਸਾਡੇ ਜਾਨ ਮਾਲ ਦੇ ਤਹਫੁਜ਼ ਦੇ ਜਾਂ ਸਾਡੇ ਸ਼ਹਿਰੀ ਹਕੂਕ ਦੇ ਜ਼ਿੰਮੇਦਾਰੀ ਤੁਹਾਡੇ ਤੇ ਵੇ। ਇਹਨੂੰ ਆਂਦੇ ਨੇ ਇਮਰਾਨੀ ਮੁਆਹਦਾ, ਜਿਹਦੇ ਤਹਿਤ ਉਹ ਮੁੜ ਆਈਨ ਬਣਦਾ। ਉਹ ਆਈਨ ਜਿਹੜਾ ਉਹ ਬੰਦੂਕਾਂ ਮਾਰਨ ਵਾਸਤੇ ਨਹੀਂ ਹੁੰਦਾ ਪਬਲਿਕ ਨੂੰ, ਉਹ ਆਈਨ ਪਬਲਿਕ ਦੇ ਵੀ ਹਕੂਕ ਦਾ ਉਸੇ ਤਰ੍ਹਾਂ ਜ਼ਾਮਨ ਹੁੰਦਾ ਜਿਵੇਂ ਉਹ ਅਫਸਰਾਂ ਦੇ ਤੇ ਬਾਦਸ਼ਾਹਾਂ ਦੇ ਤੇ ਵਜ਼ੀਰ ਆਜ਼ਮਾਂ ਦੇ ਤੇ ਦੂਜਿਆਂ ਤੀਜਿਆਂ ਦੇ ਉਹ ਟੌਰ ਦਾ ਜ਼ਿੰਮੇਦਾਰ ਹੁੰਦਾ। ਇਹ ਨਹੀਂ ਹੈ ਬਈ ਉਹਨਾਂ ਦਾ ਟੌਰ ਹੋਵੇ ਤੇ ਇਹਨਾਂ ਦੀ ਕੁੱਤੇ ਵਾਲੀ ਕਰਦੇ ਰਹਿਣ, ਉਹਨੂੰ ਉਹ ਫਿਰ ਮੁਆਹਦਾ ਉਹਨਾਂ ਦਾ ਆਪਸ ਵਿੱਚ ਕੋਈ ਨਹੀਂ ਹੁੰਦਾ। ਦੂਜੀ ਗੱਲ ਇਹ ਵੇ ਕਿ ਫਿਰ ਇਸੇ ਮੁਆਹਦੇ ਦੇ ਵਿੱਚ ਆਈਨੀ ਮੁਆਹਦੇ ਦੇ ਵਿੱਚ ਟੈਕਸ ਦਿੱਤਾ ਹੀ ਇਸ ਗੱਲ ਤੇ ਜਾਂਦਾ ਹੈ ਕਿ ਤੁਸੀਂ ਜ਼ਿੰਮੇਦਾਰ ਹੋ ਸਾਡੇ ਤਹਫੁਜ਼ ਦੇ, ਜਾਨ ਮਾਲ ਦੇ, ਸਾਡੇ ਕਾਰੋਬਾਰ ਦੇ, ਸਾਡੀ ਜ਼ਰੂਰਤਾਂ ਦੇ, ਸਾਡੀਆਂ ਨੌਕਰੀਆਂ ਦੇ, ਸਾਡੇ ਕਾਰੋਬਾਰ ਕਰਨ ਦੇ ਮੌਕੇ ਦੇ, ਤਰੱਕੀ ਕਰਨ ਦੇ ਮੌਕੇ ਦੇ, ਤਾਲੀਮ ਦੇ, ਸਿਹਤ ਦੇ, ਸਾਰੀਆਂ ਦੇ ਮੁੜ ਤੁਸੀਂ ਸਾਈਂ ਬਣਨਾ। ਲੇਕਿਨ ਸਾਡੇ ਮੁਲਕ ਵਿੱਚ ਪਾਕਿਸਤਾਨ ਦੇ ਵਿੱਚ ਜਾਂ ਹੋਰ ਵੀ ਥਰਡ ਵਰਲਡ ਮੁਲਕਾਂ ਜਿੱਥੇ ਇਨਸਾਨਾਂ ਦੀਆਂ ਆਜ਼ਾਦੀਆਂ ਸਲਬ ਹੋਈਆਂ ਹੁੰਦੀਆਂ ਨੇ, ਉੱਥੇ ਬੁਨਿਆਦੀ ਤੌਰ ਤੇ ਪੁੱਠਾ ਖੂਹ ਗਿਰ ਰਿਹਾ ਹੁੰਦਾ ਹੈ। ਉੱਥੇ ਲੋਕਾਂ ਨੂੰ ਆਖਿਆ ਜਾਂਦਾ ਹੈ ਕਿ ਮੁਆਹਦਾ ਤੇ ਇਮਰਾਨੀ ਇਹ ਹੀ ਹੈ ਕਿ ਅਸੀਂ ਤੁਹਾਡੇ ਵਜ਼ੀਰ ਆਜ਼ਮ ਹਾਂ, ਮੁਆਹਦਾ ਇਮਰਾਨੀ ਇਹ ਹੀ ਹੈ ਕਿ ਮੈਂ ਬਾਦਸ਼ਾਹ ਹਾਂ ਜਾਂ ਮੈਂ ਸਦਰ ਹਾਂ, ਮੁਆਹਦਾ ਇਮਰਾਨੀ ਇਹ ਹੀ ਹੈ ਜੀ ਸੁਪਰੀਮ ਕੋਰਟ ਜਿਹੜੀ ਉਹ ਸੁਪਰੀਮ ਹੈ ਪੂਰੇ ਮੁਲਕ ਵਿੱਚ। ਲੇਕਿਨ ਜਿੱਥੇ ਜਿੱਥੇ ਬਾਂਦਰੀ ਦੇ ਪੈਰ ਸੜੇਗੀ ਉੱਥੇ ਉੱਥੇ ਉਹ ਬੱਚੇ ਪੈਰਾਂ ਥੱਲੇ ਧਰ ਕੇ ਬੱਚੇ ਸਾੜ ਦੇਗੀ, ਆਪਣੇ ਪੈਰ ਬਚਾ ਲਏਗੀ। ਇੰਜ ਕਰਕੇ ਆਈਨ ਨਹੀਂ ਚੱਲਦੇ, ਇੰਜ ਕਰਕੇ ਮੁਲਕ ਨਹੀਂ ਚੱਲਦੇ, ਇੰਜ ਕਰਕੇ ਉਹ ਰਿਆਸਤਾਂ ਨਹੀਂ ਚੱਲਦੀਆਂ। ਹਾਂ ਹੁਣ ਆਈਏ ਜੀ ਉਹ ਸੋਵਰੈਨਿਟੀ ਮੋਡ ਕੀ ਹੁੰਦੀ ਹੈ, ਸ਼ਾਇਦ ਪਰਤ ਕੇ ਉਹਦੇ ਵਾਲੀ ਆਓ।
ਉਹ ਖੁਦ ਮੁਖਤਾਰੀ ਜਿਹੜੀ ਹੈ ਉਹਦੇ ਨਾਲ ਇੱਕ ਬੜਾ ਸਿਸਟਮੈਟਿਕ ਖਿਲਵਾੜ ਹੋਇਆ ਸਾਡੇ ਕੋਲ। ਅਸੀਂ ਜਿਹੜੇ ਮਾਸ਼ਰਤੀ ਇਲਮ ਪੜ੍ਹਦੇ ਸਨ ਉਹਦੇ 'ਚ ਪਹਿਲਾ ਚੈਪਟਰ ਹੁੰਦਾ ਸੀ इस्लाम में हाकमियत आला का तसव्वुर। ਇਹ 10ਵੀਂ ਵਾਲੀ ਮਾਸ਼ਰਤੀ ਇਲਮ 'ਚ ਵੀ ਇਹੀ ਹੁੰਦਾ ਸੀ ਤੇ ਜਿਹੜੀ ਅਗਾਂਹ ਜਾ ਕੇ ਆਈ FA 'ਚ ਮੁਤਾਲਿਆ ਪਾਕਿਸਤਾਨ ਉਹਦੇ ਵਿੱਚ ਵੀ ਇਹ ਹੀ ਚੈਪਟਰ ਸੀ। ਉਹਦਾ ਉਨਵਾਨ ਬਿਲਾ ਇਸਤਸਨਾ ਇੱਕੋ ਹੀ ਚੱਲਦਾ ਰਿਹਾ ਕਿਉਂਕਿ ਉਹਦੇ ਜ਼ਰੀਏ ਇੱਕ ਜ਼ਹਿਨ ਸਾਜ਼ੀ ਕੀਤੀ ਜਾ ਰਹੀ ਸੀ। ਉਹ ਇਹ ਸੀ ਕਿ ਇਸਲਾਮ में हाकमियत आला, ਇਹ ਹਾਕਮੀਅਤ ਆਲਾ ਸੋਵਰੇਨਿਟੀ ਦੇ ਮੁਤਬਾਦਲ ਹੈ ਜਿਹਨੂੰ ਅਸੀਂ ਆਨੇ ਨਾ ਸੋਵਰਾਈਨ ਆਲਾ ਇਖਤਿਆਰ ਆਲਾ। ਉਹ ਹੀ ਇੱਥੇ ਹਾਕਮੀਅਤ ਵਾਸਤੇ ਹਕੂਮਤ ਕਰਨ ਵਾਸਤੇ ਆਉਂਦੇ ਨੇ ਜੀ। ਇਸਲਾਮ ਵਿੱਚ ਹਾਕਮੀਅਤ ਆਲਾ ਕਿਹਦੀ ਹੈ? ਇਸਲਾਮ ਵਿੱਚ ਸੋਵਰਾਈਨ ਕੌਣ ਹੈ? ਉਹ ਜੀ ਅੱਲਾਹ ਤਾਲਾ ਦੀ ਜ਼ਾਤ। ਅੱਛਾ, ਇੰਨਾ ਕੋ ਹਿੱਸਾ ਪਾ ਕੇ ਮਾਸ਼ਰਤੀ ਇਲਮ ਵਿੱਚ ਸਾਡੇ ਮੂੰਹ 'ਚ ਦੇ ਦਿੱਤੀ ਚੂਸਣੀ ਆਮ ਬੰਦੇ ਨੂੰ ਪੜ੍ਹਨ ਵਾਲੇ 'ਚ ਕਿ ਜੀ ਅੱਲਾਹ ਤਾਲਾ ਕੋਲ ਸਾਰੇ ਇਖਤਿਆਰ ਨੇ, ਉਹ ਹੀ ਮਾਲਕੇ ਕੋਲ ਨੇ। ਤੇ ਜਿਸ ਵੇਲੇ ਤੁਸੀਂ ਪੈਸੇ ਚੁੱਕ ਲਿਆਉਂਦੇ ਹੋ ਜਾ ਕੇ IMF ਤੋਂ, ਉਸ ਵੇਲੇ ਅੱਲਾਹ ਨੂੰ ਦਿਓ ਤੇ ਗਰੰਟੀ ਦੇ ਤੌਰ ਤੇ ਉੱਥੇ ਕਿ ਜੇ ਅਸੀਂ ਪੈਸੇ ਵਾਪਸ ਨਾ ਕੀਤੇ ਤੁਸੀਂ ਖੁਦਾ ਨੂੰ ਫੜ ਲੈਣਾ। ਇਹ ਉਹ ਤਜ਼ਾਦ ਹੈ, ਇਹ ਉਹ ਤਜ਼ਾਦ ਹੈ ਜਿਹੜਾ ਜ਼ਿਹਨੀ ਹਰਾਮਜ਼ਦਗੀ ਦੀ ਵਜ੍ਹਾ ਤੋਂ ਪੈਦਾ ਹੁੰਦਾ ਹੈ। ਅਗਰ ਜ਼ਿਹਨੀ ਤੌਰ ਤੇ ਦੋ ਨੰਬਰੀ ਨਾ ਹੁੰਦੀ ਕੋਈ ਗੱਲ ਇਹਨਾਂ ਦੇ ਦਿਮਾਗਾਂ ਵਿੱਚ, ਇਹਨਾਂ ਨੂੰ ਇੱਕ ਐਸਾ ਸਿਸਟਮ ਜਿਹੜਾ ਨੇਸ਼ਨ ਸਟੇਟ ਦੇ ਵਾਲਾ ਸਿਸਟਮ ਹੈ, ਇੱਕ ਐਸਾ ਸਿਸਟਮ ਜਿਹਦੇ 'ਚ ਉਹਨਾਂ ਨੇ ਸਾਰੇ ਇਦਾਰੇ ਉਹ ਬਣਾਏ ਨੇ। ਖਿਲਾਫਤ ਤੇ ਨਹੀਂ ਤੁਸੀਂ ਪਾਕਿਸਤਾਨ 'ਚ ਬਣਾਈ, ਉੱਥੇ ਮਜਲਿਸੇ ਸ਼ੂਰਾ ਉਂਝ ਦੀ ਤਾਂ ਨਹੀਂ ਬਣਾਈ ਜਮਾਤੇ ਇਸਲਾਮੀ ਵਾਲੀ ਜਾਂ ਦੂਜੀ ਤੀਜੀ, ਉਹ ਤੁਸੀਂ ਬਣਾਈ ਹੈ ਪਾਰਲੀਮੈਂਟ, ਮੁਕੰਨਨਾ, ਲੈਜਿਸਲੇਚਰ। ਉੱਤੇ ਤੁਸੀਂ ਪਾਇਆ ਨਾਲ ਸੁਪਰੀਮ ਕੋਰਟ ਉਹਨੂੰ, ਔਰ ਜਾਂ ਤੇ ਆਖੋ ਨਾ ਮਤਲਬ ਉਹ ਕਾਜ਼ੀ ਉਲ ਕਜ਼ਾ ਹੈ। ਲੈਜਿਸਲੇਚਰ ਵੀ ਰੱਖੀ ਹੈ, ਸੈਨੇਟ ਵੀ ਰੱਖੀ ਹੈ, ਅਪਰ ਲੋਅਰ ਹਾਊਸ ਵੀ ਰੱਖੇ ਨੇ। ਸਾਰੇ ਇਦਾਰੇ ਉਹ ਹੀ ਨੇ ਜਿਹੜੇ ਕਾਫਰਾਂ ਦੀਆਂ ਦੇ ਤਰਜ਼ੇ ਹਕੂਮਤ ਦੇ ਨੇ। ਤੇ ਸਾਡੇ ਮੂੰਹ ਨੂੰ ਉਹ ਜਿਹੜਾ ਹਾਕਮੀਅਤ ਆਲਾ ਵਾਲਾ ਚੈਪਟਰ ਲਾ ਦਿੱਤਾ ਥੋੜਾ ਜਿਹਾ ਚਖਾਣ ਵਾਸਤੇ। इस्लाम में हाकमियत आला का तस्वुर होवे था, पाकिस्तान में हाकमियत आला का की तस्वुर? ये दसो। इस्लाम में तो चलो यही मान लिया जिवें तुसीं पहनते हो, इनकी फिर अगों बुनियाद कित्थों टुरदी पई है जी? इनकी बुनियाद उस लाइन तो भी चलती है जिस टाइम इधर टुरे ने ना, आइंदा आइन इस्लामी तरज का होगा। तरज की हुंदी है? या तो आखो भाई असी वही इस्लामिक शरीया के मुताबिक आइन बना लिया, वो बनाओ तो तुहाडी सैनेट ते ओहदे तुहाडी अपर हाउस ते लोअर हाउस ते ये कित्थों आउणगे? लिहाजा ये तुसां अद्धी हराम दी अद्धी हलाल दी करके गंजी कहानी इकट्ठी कीती है। ਉਹਦੇ ਨਤੀਜੇ ਦੇ ਵਿੱਚ ਜਿਹੜਾ ਲਿੱਤਰ ਪੌਲੇ ਦੇ ਵਕਤ ਆਇਆ ਤੇ ਆਖਿਆ ਅਸੀਂ ਇਸਲਾਮ ਅੱਗੇ ਧਰਾਂਗੇ ਕਿਉਂਕਿ ਜੀ ਆਇੰਦਾ ਆਇਨ ਇਸਲਾਮੀ ਤਰਜ਼ ਦਾ ਹੋਏਗਾ। ਉਤੋਂ ਇੱਕ ਆਪਣੀ ਫੁੱਫੀ ਦੀ ਧੀ ਨਾਲ ਨਜ਼ਰੀਆਤੀ ਕੌਂਸਲ ਲਿਆ ਕੇ ਬਣਾ ਦਿੱਤੀ। ਇਹ ਕਰਦੀ ਕੀ ਪਈ ਇਸਲਾਮੀ ਨਜ਼ਰੀਆਤੀ ਕੌਂਸਲ? ਕੀ ਕਰੇ ਦੀ? ਬਾਕੀ ਗੱਲਾਂ ਹੁਣ ਛੱਡ ਦਿਓ, ਤੁਹਾਡੇ ਕੋਲ ਪੈਸੇ ਕੋਈ ਨਹੀਂ ਨਾ, ਤੁਹਾਡੇ ਦਾਣੇ ਮੁੱਕ ਗਏ ਨਾ, ਭੁੱਖੇ ਹੋ ਗਏ ਹੁਣ। ਚੀਨ ਆਂਦਾ ਸਾਡੇ ਮੇਰੇ ਪਿਛਲੇ ਵਾਪਸ ਕਰੋ, ਸਾਊਦੀਆ ਨੂੰ ਹੁਣ ਤੁਹਾਨੂੰ ਪੈਸੇ ਦੇਣ ਦੀ ਲੋੜ ਕੋਈ ਨਹੀਂ, UAE ਵਾਲੇ ਤੁਹਾਨੂੰ ਵੀਜ਼ੇ ਨਹੀਂ ਦਿੰਦੇ, ਉਹਨਾਂ ਤੁਹਾਨੂੰ ਪੈਸੇ ਕਿੱਥੋਂ ਦੇਣੇ? ਹੁਣ ਉਹ ਹੀ IMF, ਉਹ ਜਿਹੜੀ ਮਤਲਬ ਪੁਰਾਣੀ ਕਾਫਰਾਂ ਦੀ IMF ਦਾਮੇ ਤਜ਼ਵੀਰ ਵਾਲੀ ਆਂਦੇ ਨੇ ਜੀ, ਇਹ ਉਹਨਾਂ ਦੇ ਸਾਨੂੰ ਘੇਰਾ ਪਾਣ ਦੇ ਇਹਨਾਂ ਨੇ ਦਾਮ ਬਣਾਏ ਨੇ, ਜਾਲ ਵਿਛਾਏ ਨੇ। ਨਾ ਜਾਓ ਨਾ, ਤੁਹਾਨੂੰ ਗੁੜ ਕਰ ਲਿਆ ਸੀ IMF ਨੇ ਵੀ ਸਾਡੇ ਕੋਲ ਆਓ ਤੁਸੀਂ। ਹੁਣ ਉੱਥੇ ਜਾਂਦੇ ਹੋ, ਉੱਥੇ ਜਾ ਕੇ ਗਾਰੰਟੀ ਕਿਹੜੀ ਰੱਖ ਕੇ ਆਉਂਦੇ ਹੋ? ਉੱਥੇ ਤੁਸੀਂ ਹਾਕਮੀਅਤ ਆਲਾ ਅੱਲਾਹ ਤਾਲਾ ਨੂੰ ਨਹੀਂ ਗਾਰੰਟੀ 'ਚ ਦੇ ਆਉਂਦੇ। ਉੱਥੇ ਜਾ ਕੇ ਤੁਸੀਂ ਆਂਦੇ ਹੋ ਜੀ ਅਸੀਂ ਰਿਆਸਤ ਹਾਂ, ਸਾਡੀ ਇੱਕ ਪਾਰਲੀਮੈਂਟ ਹੈ, ਸਾਡੇ ਕੋਲ ਇੱਕ ਸੈਨੇਟ ਹੈ, ਸਾਡੇ ਕੋਲ ਇੱਕ ਸਦਰ ਹੈ ਜ਼ਰਦਾਰੀ, ਸਾਡੇ ਕੋਲ ਇੱਕ ਨਵਾਜ਼ ਸ਼ਰੀਫ ਹੈ ਜਾਂ ਸ਼ਹਬਾਜ਼ ਸ਼ਰੀਫ, ਸਾਡੇ 4 ਸੂਬੇ ਨੇ, ਸੂਬਿਆਂ ਦੇ ਆਈਨੀ ਵਜ਼ੀਰ ਆਲਾ ਨੇ। ਉਹ ਆਈਨੀ ਵਜ਼ੀਰ ਆਲਾ ਜਿਹੜਾ ਹੈ
ਉਥੋਂ ਟੁਰਦਾ ਮਤਲਬ ਗੰਡਾਪੁਰ ਰਾਜ ਦੇ ਲਿਤਰੋ ਲਿਤਰੀ, ਉਹ ਜਿਹੜਾ ਸਭ ਆਈਨੀ ਹੈਸੀਅਤ ਤੇ ਆਈਨ ਦੇ ਮਤਹਿਤ ਆਈਨ ਇੱਕ ਹੋਰ ਸੁਬਾਈ, ਉਹਦੀ ਪੋਲੇ ਖਾਂਦਿਆਂ ਵਾਰ ਨਹੀਂ ਆਉਂਦੀ ਪਈ। ਅੱਛਾ, ਉਹਦੇ ਆਈਨ ਨੂੰ ਜਿਹੜਾ ਪਿੱਛੋਂ ਡੋਰੀ ਬੱਧੀ ਅਡਿਆਲੇ ਜੇਲ੍ਹ ਵਾਲੇ ਦੇ ਹੱਥ 'ਚ, ਉਹ ਪੁਤਲੀ ਤਮਾਸ਼ੇ ਤਰ੍ਹਾਂ ਉਸ ਆਈਨੀ ਵਜ਼ੀਰ ਆਲਾ ਨੂੰ ਨਚਾਈ ਫਿਰਦਾ। ਹੁਣ ਤੂੰ ਇੰਝ ਕਰਨਾ। ਅੱਛਾ, ਜਿਸ ਵੇਲੇ ਉਹਦਾ ਸੁਨੇਹਾ ਨਾ ਮਿਲੇ, ਉਹਦੀ ਜਨਾਨੀ ਆਂਦੀ ਹੈ, ਬੁਸ਼ਰਾ ਬੀਬੀ ਆਂਦੀ, ਹੁਣ ਮੇਰੀ ਅੱਖ ਲੱਗ। ਇਸ ਵਾਸਤੇ ਇੱਥੇ ਨਾ 3 ਚੋਂ ਨਾ 13 ਚੋਂ ਨਾ ਟੋਕਰੇ ਵਾਲਿਆਂ ਬੇਰਾਂ ਚੋਂ ਆਈਨ ਕਿਹੜਾ ਤਮਾਸ਼ਬੀਨੀ। ਇਸ ਵਾਸਤੇ ਮੈਂ ਅਰਜ਼ ਕਰਨਾ ਵੀ ਉਹ ਜਿਹੜੇ ਸਾਡੇ ਨਾਲ ਤੇ ਤੁਸੀਂ ਤਮਾਸ਼ਾ ਲਾ ਲਿਆ ਸੀ 2008ਵੀਂ 9ਵੀਂ 'ਚ, 8ਵੀਂ 9ਵੀਂ ਵਾਲਿਆਂ ਨੂੰ ਸੰਤੇ ਸੀ ਕਿ ਇਹਦਾ ਵਿੱਚ ਹੁਣ ਗੱਲ ਯਾਦ ਆ ਗਈ, ਸਾਡੇ ਕਾਲਜ ਦਾ ਰਿਜ਼ਲਟ ਜਿਹੜਾ ਸੀ, ਉਹ ਜਿਸ ਦਿਨ ਰਿਜ਼ਲਟ ਆਇਆ ਤੇ ਕਾਲਜ ਦੀਆਂ 2 ਸੜਕਾਂ, ਇੱਕ ਹੋਰ ਜਿਹੜੀ ਮੇਨ ਘੋੜ ਦੌੜ ਵਾਲੇ ਪਾਸੇ ਹੁੰਦੀ ਸੀ TI ਕਾਲਜ ਦੀ, ਇੱਕ ਉਹਦੀ ਨਾ ਰੇਲਵੇ ਲਾਈਨ ਦੇ ਨਾਲ ਨਾਲ ਕੱਚਾ ਰਾਹ ਸੀ ਜਿਹੜਾ ਫਾਟਕ ਤੋਂ ਜਾ ਕੇ ਚੜ੍ਹਨਾ, ਤੇ ਜਿਹੜੇ ਪਿੰਡਾਂ 'ਚੋਂ ਆਏ ਹੁੰਦੇ ਸਨ ਉਹਨਾਂ ਅੱਡੇ ਤੋਂ ਲੈ ਕੇ ਉਧਰੋਂ ਟੁਰਦਿਆਂ ਆਮ ਇੱਧਰ ਦੂਜਿਆਂ ਮਹੱਲਿਆਂ ਦੇ ਵੀ ਜਿਹੜੇ ਮੁੰਡੇ ਇੱਧਰ ਪੈਦਲ ਆਉਣ ਵਾਲੇ ਉਹ ਇੱਧਰੋਂ ਵਿੱਚੋਂ ਆ ਜਾਂਦੇ ਸਨ, ਸਾਈਕਲਾਂ ਵਾਲੇ ਵੀ ਇੱਧਰੋਂ ਰਾਹ ਪਿਆ ਜਾਂਦਾ ਸੀ, ਸਾਈਕਲ ਸਟੈਂਡ ਵੀ ਇਸ ਪਾਸੇ ਹੀ ਸੀ, ਸਕੂਟਰਾਂ ਵਾਲਿਆਂ ਵਿੱਚੋਂ ਉਧਰੋਂ ਹੀ ਨਿੱਕਾ ਦਰਵਾਜ਼ਾ ਸੀ, ਉਧਰੋਂ ਨਿਕਲ ਜਾਣਾ ਕਰਨਾ। ਇੱਕ ਦਿਨ ਜਿਹੜਾ ਰਿਜ਼ਲਟ ਸੀ ਕਿਸੇ ਉਹਦਾ FA ਦਾ, ਉਹਦੇ 'ਚ ਕਈਆਂ ਆਖਣਾ ਜੀ ਸਪਲੀ ਵੀ ਹੁਣ ਜਿਹੜਾ ਉਹ ਇੱਕ ਬੜਾ ਅੰਗਰੇਜ਼ੀ ਦਾ ਨਾਂ ਹੈ ਜੀ, ਅੰਗਰੇਜ਼ੀ 'ਚ ਸਪਲੀ ਆਖਣਾ ਜੀ ਮੇਰੀ ਸਪਲੀ ਆਈ ਹੈ। ਸਪਲੀ ਦਾ ਮਤਲਬ ਇਹ ਹੈ ਤੇ ਫੇਲ ਆ, ਪਰ ਉਹ ਅੰਗਰੇਜ਼ੀ 'ਚ ਫੇਲ ਹੋਇਆ, ਮਤਲਬ ਹੈ ਕਿ ਕਿੰਨਿਆਂ 'ਚੋਂ ਜੀ 2 ਸਬਜੈਕਟਾਂ 'ਚ ਮੇਰੀ ਸਪਲੀ ਆ ਗਈ। ਅੱਛਾ ਜੀ, ਇਹ ਇਸ ਤੋਂ ਪਹਿਲਾਂ ਕਾਲਜ 'ਚ ਆ ਕੇ ਤੇ ਸਪਲੀ ਆਉਂਦੇ ਸਨ, ਪਹਿਲਾਂ ਕੰਪਾਰਟ ਆਉਂਦੇ ਸਨ, ਕੰਪਾਰਟ ਆਈ ਹੈ ਜੀ। ਉਹਦਾ ਵੀ ਲਤੀਫਾ ਸੁਣ ਲਓ। ਸਾਡੇ ਪਿੰਡ ਡੇਰੇ ਦੇ ਵਿੱਚ ਰਿਜ਼ਲਟ ਸੁਣ ਕੇ ਆਏ ਛੋਰ, ਇੱਕ ਨੂੰ ਪੁੱਛਿਆ ਤੂੰ ਮੈਂ ਜੀ ਪਾਸ ਹੋ ਗਿਆ, ਕੀ ਜੀ ਮੇਰੀ 2nd ਡਿਵੀਜ਼ਨ ਹੈ ਚਾਚਾ ਜੀ, ਤੂੰ ਬੈ। ਦੂਜੇ ਆਖੇ ਮੈਂ ਵੀ ਪਾਸ ਹੋ ਗਿਆ ਜੀ, ਰੇਡ ਖੇਡ ਕੇ 3rd ਡਿਵੀਜ਼ਨ ਆਈ ਹੈ, ਹਾਲਾਤ ਤੂੰ ਬੈ ਜ਼ੁਲਫਕਾਰ ਤੇਰਾ ਕੀ ਬਣਿਆ ਜੀ, ਮੇਰੀ ਜੀ 2 ਚੋਂ ਕੰਪਾਰਟ ਆਈ ਹੈ। ਉਹ ਕੰਪਾਰਟ ਵੀ ਅੰਗਰੇਜ਼ੀ ਦਾ ਲਫ਼ਜ਼ ਬੁੱਢਿਆਂ ਸਮਝਿਆ ਵੀ ਕੁਝ ਹੋਇਆ ਹੀ ਹੈ ਨਾ, ਖੈਰ ਹੀ ਹੈ। ਅੱਛਾ, ਉਹ ਇੰਜ ਕਰਕੇ ਪੁੱਛਦੇ ਰਹੇ, ਇੱਕ ਨੇ 3 ਚੋਂ ਕੰਪਾਰਟ, ਜਿਹੜਾ ਸੀ ਫੁੱਲ ਫੇਲ, ਆਂਦਾ ਚਾਚਾ ਜੀ ਮੇਰੀ 8 ਚੋਂ ਕੰਪਾਰਟ ਆਈ, ਇਤਨੇ 8 ਹੀ ਸਬਜੈਕਟ ਨੇ, ਸਾਰੇ 'ਚ ਕੰਪਾਰਟ ਹੁੰਦੇ। ਉਹ ਇੰਜ ਕਰਕੇ ਵੀ ਉਹ ਬਚ ਗਿਆ। ਉਹ ਸਪਲੀ ਕਰਦੇ ਜਾਣ ਤੇ ਇੱਕ ਮੁੰਡਾ ਜਿਹੜਾ ਸੀ ਨਾ, ਉਹਨਾਂ 'ਚੋਂ ਮਾੜਾ ਜਿਹਾ ਯਤੀਮ ਜੋ ਪਿੱਛੇ ਅੱਗੇ ਜਿਹੜੇ ਲੰਮੇ ਕੱਦ ਵਾਲੇ ਚੰਗੇ ਮਤਲਬ ਚਿੱਟਿਆਂ ਥਿਗੜਿਆਂ ਵਾਲੇ, ਉਹ ਅੱਗੇ ਮੁੜੋ 'ਚ ਕਿਸੇ ਮਾੜੇ ਕਰਦਾ ਵੀ ਸੀ, ਪਰ ਉਹ ਵੀ ਵਿੱਚੇ। ਉਹ ਵਿਚਾਰਾ ਕਿਤੇ ਮੁਤਾਲੇ 'ਚ ਫੇਲ ਹੋ ਗਿਆ ਸੀ, ਮੁਤਾਲਿਆ ਪਾਕਿਸਤਾਨ 'ਚ। ਉਸ ਗੱਲ ਦੇ ਵਿੱਚ ਗੱਲਾਂ ਹੁੰਦੀਆਂ ਨੇ ਤੇ ਉਸ ਗੱਲ ਕਿਉਂ ਕੀਤੀ, ਉਹਨੂੰ ਉਹ ਜਿਹੜੇ ਦੂਜੇ ਸਨ ਉਹ ਸਾਂਝ ਕਰਕੇ ਆਨੇ ਕੱਢਿਓ ਸਿੱਖੇ, ਚੁੱਪ ਕਰ ਤੂੰ ਵੀ ਕੋਈ ਬੰਦਾ ਮੁਤਾਲੇ 'ਚ ਫੇਲ ਹੋ ਗਿਆ ਤੂੰ। यानी मुताला जो है वो मुतालिया पाकिस्तान वो 50 नंबर का ऐसा सब्जेक्ट है कि जिदे च धक्के मुक्की नाल किसे पुछ पछ के बंदे उहदे च 20-30 नंबर 15-17 नंबर चाहिए होंदे ने, ते जेड़ा मुताले च फेल हो जाए वो भी कोई बंदा जांदा कोई नहीं हुंदा। उस आखे तू गल ना कर, तू मुताले च फेल हो गया। वो मुतालिया पाकिस्तान में ਉਹਦੇ 'ਚ ਉਹਨਾਂ ਸਾਨੂੰ ਇਹ ਗੱਲ ਸਮਝਾਈ ਸੀ ਕਿ इस्लाम में हाकमियत आला दा तसव्वुर है वे कि जी हाकमियत आला इक़्तिदार आला अल्लाह ताला की ज़ात बारी के पास है। इंज दे ना लैके सुभानो व ताला कह के मारिया तो तुसा झूठ है, दित्ती ते तुसा गोली है पब्लिक नूं, ज़हन साजी वाला तुसा काम कीता। इन्हां नूं लाओ ना अल्लाह ताला दे इक़्तिदार दे पिछे, इन्हां वास्ते तुसी बना लो नज़रियाती कौंसल। आइन जी कोई ऐसा कानून नहीं बन सकेगा जिहड़ा इस्लाम दे मुतसादम होवे। ते तुसी ये दसो जिहड़ा रोल ओवर करांदे हो पैसे, ਉਹਦੇ ਨਾਲ ਜਿਹੜਾ ਹਰ ਪੈਸਿਆਂ ਦੀ ਜਿਤਨੀ ਇੰਸਟਾਲਮੈਂਟ ਉਹਨਾਂ ਦੇ ਨਾਲ ਜਿਹੜਾ ਸੂਦ ਦਿੰਦੇ ਹੋ, ਸੂਦ ਇਸਲਾਮੀ ਮਾਂ ਨਹੀਂ ਮਰ ਜਾਂਦੀ ਉੱਥੇ ਨਜ਼ਰੀਆ ਇਸਲਾਮੀ ਨਜ਼ਰੀਆਤੀ ਕੌਂਸਲ ਦੀ ਜਿਹੜੇ ਤੁਹਾਨੂੰ ਆਖੇ ਖਬਰਦਾਰ ਇਸ ਵਾਰੀ ਇਹਨਾਂ ਨੂੰ ਪੈਸੇ ਨਹੀਂ ਦੇਣੇ, ਅਸਲ ਪੈਸੇ ਇਹਨਾਂ ਨੂੰ ਦਿਓ, ਸੂਦ ਅਸਾਂ ਨਹੀਂ ਦੇਣਾ, ਕਿਉਂਕਿ ਇਸਲਾਮੀ, ਕਿਉਂਕਿ ਕੋਈ ਕਾਨੂੰਨ ਐਸਾ ਬਣ ਨਹੀਂ ਨਾ ਸਕਦਾ ਜਿਹੜਾ ਇਸਲਾਮ ਦੇ ਮੁਨਾਫੀ ਹੋਵੇ।
ਤੇ ਤੁਸੀਂ ਸੂਦ ਦੇ ਪੈਸੇ ਕਿਉਂ ਦਿੰਦੇ ਹੋ? ਇਹਦਾ ਮਤਲਬ ਹੈ ਝੂਠ ਦੀ ਕਹਾਣੀ ਜੁੜੀ ਹੈ, ਗੱਲ ਸੱਚੀ ਨਹੀਂ ਦੱਸਣੀ, ਔਰ ਸੋਵਰੈਨਿਟੀ ਦਾ ਵੀ ਸੱਚ ਨਹੀਂ ਦੱਸਣਾ। ਸੋਵਰੈਨਿਟੀ 'ਚ ਤੁਸੀਂ ਪਾਕਿਸਤਾਨ ਦੀਆਂ ਮੁਲਕ ਦੀਆਂ ਮੁਸ਼ਕਾਂ ਬਣ ਕੇ ਉਹਦੇ ਅੱਗੇ ਸੱਟੇ ਆ ਇੰਟਰਨੈਸ਼ਨਲ ਫੋਰਸਿਸ ਦੇ, ਔਰ ਉੱਤੇ ਕੁਝ ਜਿਹੜੇ ਤੁਹਾਡੇ ਬੜੇ ਪੜ੍ਹੇ ਲਿਖੇ ਨੇ, ਬੜੇ ਉਹ ਜੀ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਤੇ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਸਕਾਲਰ ਨੇ, ਉਹਨਾਂ ਦੇ ਕੋਲ ਜਿਹੜਾ ਮੁਲਕ ਚਲਾਉਣ ਵਾਲਾ ਨਿਜ਼ਾਮ ਹੈ, ਜਿਸ ਦੀ ਉਹ ਤੁਹਾਨੂੰ ਸੋਚ ਹੈ, ਜਿਹੜੀ ਉਹ ਤੁਹਾਨੂੰ ਫਾਰਨ ਪਾਲਿਸੀ ਦੱਸਦੇ ਨੇ, ਗੈਰ ਮੁਲਕਾਂ ਨਾਲ ਕਿਵੇਂ ਵਰਤਣਾ ਹੈ, ਉੱਥੇ ਹੋਰ ਤਰੀਕੇ ਨੇ, ਉੱਥੇ ਗਜ਼ ਹੋਰ ਨੇ। ਪਬਲਿਕ ਨੂੰ ਦੱਸਣ ਵਾਸਤੇ, ਮੁਤਾਲੇ ਪਾਕਿਸਤਾਨ ਵਾਸਤੇ, ਮੁਤਾਲੇ 'ਚ ਫੇਲ ਹੋਣ ਵਾਸਤੇ ਤੁਹਾਡੇ ਗਜ਼ ਡਿਫਰੈਂਟ। ਲਿਹਾਜ਼ਾ ਉਹ ਜਿਹੜਾ ਉਹ ਗਰੀਬ ਹੋਇਆ ਸੀ ਨਾ ਸਾਡੇ ਦੌਰ 'ਚ ਮੁਤਾਲੇ 'ਚ ਫੇਲ, ਤੁਸੀਂ ਸਾਰਾ ਮੁਲਕ ਹੁਣ ਮੁਤਾਲੇ 'ਚ ਫੇਲ ਹੋ ਗਏ। ਕਿਉਂ? ਕਿ ਤੁਸੀਂ ਹਾਕਮੀਅਤ ਆਲਾ ਦਾ ਤਸੱਵੁਰ ਪੜਾਇਆ ਹੈ ਮੁਤਾਲੇ ਪਾਕਿਸਤਾਨ ਵਿੱਚ, ਕਿ ਉਹ ਅੱਲਾ ਦੀ ਹਾਕਮੀਅਤ ਹੈ, ਸੋਵਰੇਨਿਟੀ ਅੱਲਾ ਦੀ ਹੈ, ਤੇ ਗਰੰਟੀ ਜਿਹੜੀ ਹੈ ਉਹ ਤੁਸੀਂ ਆਪਣੇ ਅਸਾਸਿਆਂ ਦੀ ਦਿੰਦੇ ਹੋ, 에ਅਰਪੋਰਟ ਵੇਚਦੇ ਹੋ, ਸਟੀਲ ਮਿੱਲਾਂ ਵੇਚਦੇ ਹੋ, ਤੇ ਜਦੋਂ ਕੱਖ ਵੀ ਨਾ ਰਵੇ ਫਿਰ ਨੈਸ਼ਨਲ ਇੰਟਰਸਟ ਦੇ ਜਿਹੜੇ ਇਦਾਰੇ ਨੇ ਉਹ ਪ੍ਰਾਈਵੇਟਾਈਜ਼ ਕਰੋਗੇ, PIA ਵੇਚੋਗੇ, ਅੱਗੋਂ PTCL ਦੇ ਸਿਰੇ ਚੜੋਗੇ, ਹੌਲੀ ਹੌਲੀ ਤੁਹਾਡੀ ਹਰਸ਼ਤ ਦਿਓਗੇ, ਪਿੱਛੇ ਬਚਣਾ ਕੀ ਹੈ? ਕਦੀ ਸੋਚਿਆ ਤੁਸੀਂ ਕਿ ਇੱਥੇ ਕਿੱਡਾ ਵੱਡਾ ਤਮਾਸ਼ਬੀ ਨਹੀਂ ਹੁੰਦੀ ਰਹੀ? ਮੈਂ 3-4 ਸਾਲ ਪਹਿਲਾਂ ਆਖਿਆ ਸੀ ਜ਼ਰਦਾਰੀ ਨੂੰ ਪਤਾ ਲੱਗ ਗਿਆ ਕਿ ਮੇਰੇ ਕੋਲ ਸਹਿੰਦੀ ਹੈ ਬਸ, ਉਹਨੇ ਉਹਦੇ ਤੂਤਲੀ ਗੱਲ ਕਦੀ ਨਹੀਂ ਕੀਤੀ। ਤੇ ਨਵਾਜ਼ ਸ਼ਰੀਫ ਕਿਆ ਨੂੰ ਪਤਾ ਹੈ ਪੰਜਾਬ 'ਚ ਅਸੀਂ ਬੈਠੇ ਰਹੀਏ ਨਾ ਤੇ ਇੰਨੀ ਗੱਲ ਹੀ ਬਥੇਰੀ ਹੈ। ਇਮਰਾਨ ਖਾਨ ਆਖਿਆ ਚਲੋ ਠੀਕ ਹੈ, ਮੁੜ KP ਮੈਨੂੰ ਦੇ ਛੋੜੋ। ਬਲੋਚਿਆਂ 'ਚ ਉਂਝ ਕੁੱਤੇ ਖਾਣੀ ਪਈ, ਉਹ ਆਂਦੇ ਨੇ ਸਾਡਾ, ਉਹ ਤੁਸੀਂ ਆਂਦੇ ਹੋ ਤੁਹਾਨੂੰ ਦੇਣਾ ਕੋਈ ਨਹੀਂ। ਜਦੋਂ ਇੱਥੋਂ ਤੱਕ ਗੱਲ ਅੱਪੜ ਜਾਏ ਨਾ, ਉੱਥੇ ਕਰਨ ਵਸਦੇ ਨਹੀਂ ਨੇ, ਤੇ ਸੱਚ ਤੁਸੀਂ ਬੋਲਣਾ ਕੋਈ ਨਹੀਂ। ਤੁਸੀਂ ਪੜ੍ਹਾਉਣਾ ਮੁਤਾਲਾ ਪਾਕਿਸਤਾਨ, ਮੁਤਾਲੇ 'ਚ ਤੁਸੀਂ ਹੁਣ ਫੇਲ ਹੋ। ਅੱਲਾ ਦੇ ਹਵਾਲੇ ਮੁੜ ਗੱਲ ਕਰਾਂਗੇ। ਸੋਵਰੈਨਿਟੀ ਉਹ ਹੀ ਹੈ, ਹਾਕਮੀਅਤ ਆਲਾ ਤੁਸੀਂ ਖੁਦਾ ਦੀ ਕੋਈ ਨਾ ਮੰਨਦੇ, ਇਨਫੈਕਟ ਤੁਸੀਂ ਖੁਦਾ ਨੂੰ ਕੋਈ ਨਹੀਂ ਮੰਨਦੇ, ਦਰ ਹਕੀਕਤ ਤੁਸੀਂ ਅੱਲਾ ਨੂੰ ਕੋਈ ਨਾ ਮੰਨਦੇ, ਲੇਕਿਨ ਮੁਤਾਲਾ ਪਾਕਿਸਤਾਨ ਵਾਸਤੇ ਇੱਕ ਚੈਪਟਰ ਰੱਖਿਆ ਤੇ ਸੋਵਰੈਨ ਗਰੰਟੀ ਦੇ ਤੌਰ ਤੇ ਤੁਸੀਂ ਰਿਆਸਤ ਔਰ ਰਿਆਸਤ ਦੇ ਅਸਾਸਾਜਾਤ ਜ਼ਮਾਨਤ ਦਿੰਦੇ ਹੋ। ਉਹ ਹੁਣ ਇੱਥੋਂ ਜਾਂਦੇ ਪਏ ਨੇ, ਬਲਕਿ ਹੁਣ ਪਿੱਛੇ ਹੈ ਹੀ ਕੋਈ ਨਹੀਂ। ਅੱਲਾ ਹਾਫਿਜ਼।